पाकिस्तान की निशानी। लो जी है जी गागर मां की निशानी। ये आई है जी पिंड तेजो कसा। अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਅੱਜ ਮੈਂ ਆਇਆ ਹਾਂ ਪਿੰਡ ਪੇਜੋ ਕੀ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ, ਜਿਹੜਾ ਕਿ ਪਿੰਡ ਹੈਗਾ ਸੀ ਬਾਬਾ ਸਵਰਨ ਸਿੰਘ ਵਲਲਾਭ ਸਿੰਘ ਉਹਨਾਂ ਦੇ ਵੱਡਿਆਂ ਦਾ ਪਿੰਡ ਸੀ। ਤੇ ਉਹ ਇਸ ਪਿੰਡ ਦੇ ਵਿੱਚੋਂ ਜਦੋਂ 47 ਚ ਗਏ ਤੇ ਆਪਣੀ ਮਾਂ ਦੀ ਨਿਸ਼ਾਨੀ ਗਾਗਰ ਵੀ ਲੈ ਗਏ। ਇਹ ਉਹ ਪਿੰਡ ਦੀ ਤੁਹਾਨੂੰ ਮੈਂ ਸੈਰ ਕਰਾਉਣਾ ਵਾ, ਜਿਸ ਤਰ੍ਹਾਂ ਮਿੱਟੀ ਦੀ ਮਹਿਕ ਚੈਨਲ ਤੇ ਉਹਨਾਂ ਨੇ ਇੰਟਰਵਿਊ ਦਿੱਤਾ। ਉਹਨਾਂ ਦੱਸਿਆ ਜੀ ਸਾਡਾ ਪਿੰਡ ਜਿਹੜਾ ਸੀ ਉਹ ਪੇਜੋ ਕੀ ਸੀ ਤੇ ਅਸੀਂ ਉੱਥੋਂ ਆਏ ਆ, ਜਿੱਥੇ ਮੇਲਾ ਵੀ ਬਾਬਾ ਜਾਨੇ ਸ਼ਾਹ ਦਾ ਬਹੁਤ ਮਸ਼ਹੂਰ ਲੱਗਦਾ ਹੁੰਦਾ। ਤੇ ਇਹ ਵੀਡੀਓ 'ਚ ਤੁਹਾਨੂੰ ਸਾਰੀ ਹਿਸਟਰੀ ਵਿਖਾਲਣਾ ਤੇ ਬਾਬਾ ਜੀ ਸਵਰਨ ਸਿੰਘ ਉਹਨਾਂ ਦਾ ਪਿੰਡ ਵਿਖਾਲਣਾ, ਉਹਨਾਂ ਦੇ ਯਾਰ ਦੋਸਤ ਇੱਥੇ ਜਿਹੜੇ ਐਸ ਉਹਨਾਂ ਨਾਲ ਗੁਫ਼ਤਗੂ ਕਰਕੇ ਵਿਖਾਲਣਾ, ਤੇ ਜਿਹੜਾ ਮੇਲਾ ਇੱਥੇ ਲੱਗਦਾ ਉਹ ਵੀ ਵਿਖਾਲਣਾ ਵਾ। ਚਲੋ ਵੀਡੀਓ ਸ਼ੁਰੂ ਕਰਨੇ ਆ। उत्थे 7 दिन मेला अपने पिंड जाने शाह दी ते 7 दिन मुजरा रात दिन कंजरियां करदियां हन। अच्छा जी। पीरां दित्ती कंजरी ही ना हाँ, हाँ। जिसने बनवाया ही ਉਹਨੂੰ। ਕਿੰਨੇ ਬਣਾਇਆ ਸੀ? ਪੀਰਾਂ ਦੀ ਕੰਜਰੀ ਪੀਣਾ ਦੀ ਕੰਜਰੀ ਤੇ ਕਿੱਥੋਂ ਦੀ ਸੀ? ਮਸ਼ਹੂਰ ਦੀ ਤੇ ਮਰੀਜ਼ ਸੀ ਕਿ ਕਿਉਂ ਨੇ ਬਣਵਾਇਆ? ਮਰੀਜ਼ ਸੀ। ਅੱਛਾ, ਨੈਸ ਗਾਉਂਦੀ ਵੀ ਸੀ। ਅਗਰ ਉਹਦੀ ਬੜੀ ਵੱਡੀ ਆਵਾਜ਼ ਸੀ ਤਾਂ ਉਹਨੂੰ ਬੜੇ ਉਹਦੇ ਪੈਸੇ ਦੇ ਦਿੰਦੇ ਆ ਤੇ ਏਡੀ ਨਾ ਉਹ ਲਫੰਗੀ ਨਹੀਂ ਸੀ। ਸਿਰਫ ਸਾਫ ਸੁਥਰਾ ਉਹਨੇ। ਆਪਣਾ ਸਾਫ ਸੁਥਰਾ ਆਪਣੇ ਆਪ ਨੂੰ ਰੱਖਿਆ ਤੇ ਬਾਬੇ ਦੀ ਮਚਾਇਤ ਚ ਰਹੀ। ਤੇ ਉਹ ਆਂਦੇ ਨੇ ਉਸ ਤੋਂ ਬਾਅਦ ਤੱਕ ਹੋਣ ਤੱਕ ਵੀ ਉੱਥੇ ਜਿਹੜੇ ਨਾ ਫਿਰ ਹੁੰਦੀਆਂ ਰਹੀਆਂ ਨੇ ਕੰਜਰੀਆਂ। ਹੁਣ ਨਹੀਂ ਆਉਂਦੀਆਂ ਹੁਣ ਨਹੀਂ ਆਉਂਦੀਆਂ ਹੁਣ ਨਹੀਂ ਆਉਂਦੀਆਂ ਨੇ। ਹਾਂ ਅੱਛਾ ਅੱਛਾ ਅੱਛਾ। ਉਹ ਇਹਦਾ ਜਿਹੜੀ ਕੋ ਗੱਲਾਂ ਕਰਦੇ ਨੇ ਨਾ ਉਹਨੂੰ ਉਹ ਮਰ ਗਈ ਨਾ ਆਈ ਤੇ ਇਹ ਸਾਰਾ ਝੂਠ ਹੈ। ਅੱਛਾ ਹਾਂ ਤੇ ਉਹਨੂੰ ਆ ਨਿਕਲ ਪਿਆ, ਉਹਦੀ ਬਾਂਹ ਟੁੱਟ ਗਈ। ਇਸ ਕੋਈ ਗੱਲ ਨਹੀਂ ਕਤਨ ਕੋਈ ਆਪਣੀ ਮਰਜ਼ੀ ਨਾਲ ਆਏ ਨਾ ਆਏ ਕਿਉਂ ਨਹੀਂ। ਹਾਂ ਭਲਕੇ ਆ ਜਾਣਗੇ। ਹਾਂ ਅੱਜ ਨਹੀਂ ਆਉਣਾ ਨਹੀਂ ਕੱਲ ਆ ਜਾਣਗੇ। ਤੇ ਮੁੰਡੇ ਜਾਂਦੇ ਨੇ ਕਿ ਬੁੱਢੇ ਵੀ ਜਾਂਦੇ ਨੇ ਸੁਣਨ? ਜਿਹਦੀ ਮਰਜ਼ੀ ਜਾਏ ਜਿਹਦੀ ਮਰਜ਼ੀ ਜਾਏ। ਜਗੀ ਟਾਕੀ ਲੱਗੀ ਆਹੋ ਆਹ ਟਿਕਟ ਲੈਣਾ ਕਿੰਨੀ ਚੌਂ ਥੇ ਲੱਗਦੀਆਂ ਨੇ। ਅੱਛਾ ਵੱਖੋ ਵੱਖ ਨੇ ਸਾਰੇ। ਅੱਛਾ, ਇਹ ਨਹੀਂ ਕਿ ਇੱਕੋ ਬਸ ਗਰੁੱਪ ਲੱਗਾ ਹੈ। ਨਹੀਂ ਨਹੀਂ ਪਹਿਲੀ ਇੱਕੋ ਹੁੰਦਾ ਹੈ ਦਰਬਾਰ ਦੇ ਵਿੱਚ। ਤਿੰਨੀ ਥਾਂ ਹੀ ਲੱਗਦੀਆਂ ਨੇ। ਹਾਂ ਤੇ ਲੋਕੀ ਪੈਸੇ ਵੀ ਦਿੰਦੇ ਨੇ ਕਿ ਮੁਫਤ ਹੀ ਬੜੇ ਵੇਲਾਂ? ਬੜੇ ਪੈਸੇ ਪੈਸੇ ਇਹ ਕੁੰਦੇ ਚੁੱਕਦੀਆਂ ਨੇ। ਮੂੰਹ ਨੂੰ ਫੜਨ ਨਹੀਂ ਜਾਂਦੀਆਂ। ਸੁੱਟੀ ਜਾਓ। ਹਾਂ ਵੇਖੋ ਜੀ, ਲੋ ਜੀ ਬਾਬਾ ਸਵਰਨ ਸਿੰਘ ਸਾਹਿਬ, ਤੁਸੀਂ ਇਸ ਪਿੰਡ ਦੇ ਸਾਬਕਾ ਰਹਾਇਸ਼ੀ ਹੋ, ਇੱਥੋਂ ਗਏ ਹੋ ਬਚਪਨ ਦੇ ਵਿੱਚ ਤੇ ਤੁਸੀਂ ਪੇਜੋਗੀ ਦੇ ਵਿੱਚ ਬਾਬਾ ਜਾਨੇ ਸ਼ਾਹ ਦਾ ਮੇਲੇ ਦਾ ਜ਼ਿਕਰ ਕੀਤਾ ਸੀ ਕਿ ਉੱਥੇ 7 ਦਿਨ ਮੇਲਾ ਰਹਿੰਦਾ ਹੁੰਦਾ ਸੀ, ਕੰਜਰੀਆਂ ਨੱਚਦੀਆਂ ਹੁੰਦੀਆਂ ਸਨ, ਅਸੀਂ ਜਾਂਦੇ ਹੁੰਦੇ ਸਾਂ। ਤੇ ਮੈਂ ਆ ਵੀਡੀਓ ਬਣਾਉਣ ਆਇਆ ਵਾਂ ਤੇ ਕੁਦਰਤੀ ਤੌਰ ਤੇ ਲੱਕੀਲੀ ਮੇਲਾ ਅੱਜ ਲੱਗਾ ਏ ਤੇ ਮੈਂ ਤੁਹਾਨੂੰ 75 ਸਾਲ ਬਾਅਦ ਜਿਹੜਾ ਮੇਲਾ ਤੁਹਾਡੇ ਪਿੰਡ ਦਾ ਸੀ ਉਹਦੇ ਦਰਸ਼ਨ ਕਰਾਉਣਾ, ਉਹ ਵਿਖਾਲਣਾ ਕਿ ਅੱਜ ਮੇਲਾ ਕਿਹੋ ਜਿਹਾ ਏ। ਇਹ ਹੁਣ ਤੁਸੀਂ ਫੈਸਲਾ ਕਰਨਾ ਵੀਡੀਓ ਵੇਖ ਕੇ ਕਿ ਉਦੋਂ ਮੇਲਾ ਕਿਸ ਤਰ੍ਹਾਂ ਦਾ ਲੱਗਦਾ ਹੁੰਦਾ ਸੀ ਤੇ ਇਹ ਜਿਹੜਾ ਮੈਂ ਵੀਡੀਓ 'ਚ ਵਿਖਾਲਣ ਲੱਗਾ ਇਹ ਕਿਸ ਤਰ੍ਹਾਂ ਦਾ। ਹਲੇ ਅੱਜ ਪਹਿਲਾ ਦਿਨ ਦੁਕਾਨਾਂ ਸ਼ੁਕਾਨਾਂ ਲੱਗਦੀਆਂ ਨੇ ਪਈਆਂ, ਕੋਈ ਰਸ਼ ਜ਼ਿਆਦਾ ਨਹੀਂ, ਲੇਕਿਨ ਦੱਸਦੇ ਨੇ ਕਿ ਇਹ ਮੇਲਾ ਜਿਹੜਾ ਨਾ ਇੱਥੇ ਅੱਜ ਵੀ ਜਿਹੜੀਆਂ ਕੰਜਰੀਆਂ ਨੇ ਉਹ ਨੱਚਣ ਆਉਂਦੀਆਂ ਨੇ ਤੇ ਸਾਰੀ ਰਾਤ ਇੱਥੇ ਜਿਹੜਾ ਨਾ ਉਹ ਪੁਰਅਮਨ ਤਰੀਕੇ ਨਾਲ ਨੱਚਦੀਆਂ ਨੇ। ਵੇਲਾਂ ਇੰਨੀਆਂ ਕੁ ਹੁੰਦੀਆਂ ਨੇ ਕੋਈ ਪੈਸੇ ਨਹੀਂ ਫੜਦੀਆਂ, ਯਾਨੀ ਕਿ ਉੱਥੇ ਜ਼ਮੀਨ 'ਤੇ ਪਏ ਰਹਿੰਦੇ ਨੇ। ਤੇ ਇਹ ਜਨਾਬ ਤੁਸੀਂ ਮਾਹੌਲ ਵੇਖ ਰਹੇ ਹੋ ਮੇਲੇ ਦਾ। ਇਸ ਤੋਂ ਬਾਅਦ ਮੈਂ ਤੁਹਾਨੂੰ ਬਜ਼ੁਰਗਾਂ ਨਾਲ ਵੀ ਗੱਲ ਕਰਕੇ ਵਿਖਾਲਣਾ, ਪਹਿਲਾਂ ਤੁਸੀਂ ਮੇਲੇ ਦੀ ਸੈਰ ਕਰ ਲਓ। ਸਵਰਨ ਸਿੰਘ ਮੇਰਾ ਨਾਂ ਨਇਆ ਸੀ। ਅੱਜ ਹੀ ਬਾਂਹ ਜਾਂ ਫੜਨੀਆਂ ਤੇ ਫੜ ਲੈ। ਆ ਬਾਹ ਫੜਨੀਆਂ ਤੇ ਫੜ ਲੈ। ਅਸੀਂ ਹਾਣੀਆਂ ਆਹੀ ਹਣੀ ਆ। ਤੁਸੀਂ ਵੀ ਜਦ ਅੱਗੇ ਕੋਈ ਬਾਂਹ ਫੜੇ ਤੁਹਾਡਾ ਹਾਣੀ ਉਹਦਾ ਸਰਦਾਰ ਤੇ? ਬਿਲਕੁਲ ਮੇਰਾ ਘੋਲ ਡਾਲੇ ਘੋਲ ਭਾਈ ਬਾਂਹ ਫੜ ਲੈ, ਮੈਂ ਘੋਲ ਵੀ ਲੈਣਾ। ਅਸਲਾਮ ਵਾਲੇਕੁਮ ਚਾਚਾ ਜੀ। ਵਾਲੇਕੁਮ ਸਲਾਮ। ਕੀ ਨਾਂ ਜੀ ਆਪਣਾ? ਅਨਾਤੁल्ला ਵਲਦ ਰਹਿਮਤ ਅਲੀ ਤੇ ਦਾਦਾ ਜੀ ਦਾ ਨਾਂ? ਨਵਾਹੀਦਾਰ। ਵਾਹ ਜੀ ਵਾਹ। ਤੇ ਕਿਹੜੇ ਪਿੰਡ ਅਸੀਂ ਬੈਠੇ ਆ? ਭੇਜੋ ਕੇ ਨਾਲ ਚਾਰ ਚਿਰ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਨਾਰ ਤਾਜ ਸੌ ਉਦੋਂ ਕੇ ਮਹਿਮਦ ਵਾਲੀ ਆਕੀ ਮਾਚੀ ਹੈ ਜੀ
ਤੇ ਉਦੋਂ ਫਤਾ ਹਾਂਜੀ ਵਾਹ ਜੀ ਵਾਹ। ਤੇ ਚੰਗੀ ਹਾਂਜੀ ਤੇ ਉਦੋਂ ਬਾਅਦ ਅੱਲਾਹ ਤਾਲਾ ਗਰਡ ਬਰਿਆਰ ਸੌਕਣ ਮਿਲਡ ਹਾਂਜੀ ਕੀ ਬਾਤ ਹੈ। ਪਿੰਡਾਂ ਦੇ ਬੜੇ ਨਾਂ ਆਉਂਦੇ ਤੇ ਨੇ ਚਾਚਾ ਜੀ ਆ ਜਿਹੜਾ ਪੇਜੋ ਕੀ ਪਿੰਡ ਹੈਗਾ ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ ਹੈ, ਜੀ। ਤੇ ਇਹ ਸਿੱਖ ਸਰਦਾਰ ਕਿੰਨੇ ਕੁ ਰਹਿੰਦੇ ਹੁੰਦੇ ਹਨ ਵੰਡ ਤੋਂ ਪਹਿਲਾਂ? ਇਹ ਜੀ ਪੂਰਾ ਪਿੰਡ ਹੀ ਉਹਨਾਂ ਦਾ ਹੀ ਤੇ ਕੋਈ ਖੱਤਰੀ ਸਨ ਤੇ ਮੁਸਲਮਾਨ ਕਮ ਸਨ ਠੀਕ ਹੈ। ਹੈਂ ਤੇ ਤੁਸੀਂ ਤੇ ਜੱਦੀ ਇੱਥੋਂ ਦੇ ਹੋ ਨਾ? ਜੱਦੀ ਇੱਥੋਂ ਦੇ ਆ ਜੀ ਤੁਹਾਡੀ ਕਿਹੜੀ ਜ਼ਾਤ ਹੈ? ਜਠੌਲ ਵਾਹ ਜੀ ਵਾਹ, ਠੀਕ ਹੋ ਗਿਆ। ਤੇ ਜਠੌਲ ਜਿਹੜੇ ਇੱਥੇ ਸਿੱਖ ਰਹੇ ਉਹ ਵੀ ਜਠੌਲ ਸਨ? ਉਹ ਵੀ ਜਠੌਲ ਸਾਡੇ ਚਾਚੇ ਬਾਬੇ ਹਨ। ਤੇ ਤੁਹਾਡੇ ਕੋ ਕਿਦੋਂ ਕੁ ਜਿਹੜੇ ਨੇ ਉਹ ਆਪਣਾ ਜਿਹੜੇ ਕਨਵਰਟ ਹੋਏ ਸਨ ਇਸਲਾਮ ਦੇ ਵਿੱਚ, ਮਤਲਬ ਕਿ ਕੀ ਦੱਸਦੇ ਨੇ ਬਜ਼ੁਰਗ? ਉਹ ਚੌਥੀ ਕੋ ਸਦੀ ਹੋ ਗਈ ਹੈ। ਤੇ ਪੜਦਾਦੇ ਚੜਦਾਦੇ ਜਿਹੜੇ ਨੇ ਉਹ ਆ ਮੁਸਲਮਾਨ ਹੋਇਆ ਸੀ। ਅਬਦੁੱਲਾ ਸੀ ਉਹਦਾ ਨਾਂ ਸੀ ਕਾਨ ਸਿੰਘ ਤੇ ਅੱਗੋਂ ਦਾ ਨਾਂ ਰੱਖਿਆ ਗਿਆ ਅਬਦੁੱਲਾ ਤੁਹਾਡੇ ਵੱਡੇ ਦਾ? ਆ ਜਿਹੜਾ ਮੁਸਲਮਾਨ ਹੋਇਆ ਸੀ। ਠੀਕ ਹੈ, ਠੀਕ ਹੈ ਜੀ, ਠੀਕ ਹੈ। ਹਾਂ। ਅੱਛਾ, ਇਹ ਪਿੰਡ ਦੇ ਵਿੱਚ ਜਿਹੜਾ ਹੈ ਉਹ ਇੱਕ ਉਧਰੋਂ ਵੀਡੀਓ ਚੜੀ ਸੀ ਆਪਣਾ ਇੰਡੀਆ ਦੇ ਚੜ੍ਹਦੇ ਪੰਜਾਬ ਦੇ ਚੋਂ, ਤੇ ਉਹ ਬਜ਼ੁਰਗ ਸਨ, ਉਹਨਾਂ ਦਾ ਨਾਮ ਸੀ ਸਵਰਨ ਸਿੰਘ ਜੀ। ਵਾਲਦ ਸਾਹਿਬ ਸੀ ਲਾਭ ਸਿੰਘ। ਤੇ ਇਹ ਆਂਦੇ ਨੇ ਅਸੀਂ ਸਾਡੇ ਵਾਲਦ ਸਾਹਿਬ 7 ਭਰਾ ਹੁੰਦੇ ਸਨ ਤੇ ਅਸੀਂ ਰੱਤੇ ਇੱਥੋਂ ਦੇ ਪੇਜੋ ਕੀ ਦੇ ਕੋਈ ਨਾਂ ਹੈ ਇਸ ਤਰ੍ਹਾਂ ਦੇ ਤੁਹਾਨੂੰ ਯਾਦ ਹੈ ਇਹ ਫੈਮਿਲੀ? ਯਾਦ ਹੈ ਜੀ ਇਹਦੇ ਪਿਓ ਉਹਦੇ ਨਾਂ ਸੀ ਨੰਦਾ ਬਿਲਕੁਲ ਆ, ਤੇ ਨੰਦੇ ਦੇ ਪੁੱਤਰ ਸਨ 7 ਠੀਕ ਹੋ ਗਿਆ। ਹਾਂਜੀ। ਕਈਆਂ ਦੇ ਮੈਨੂੰ ਨਾਂ ਆਉਂਦੇ ਨੇ ਤੇ ਮੈਂ ਛੋਟਾ ਸਾਂ ਤੇ ਕਈਆਂ ਦੇ ਨਹੀਂ ਆਉਂਦੇ। ਇੱਕ ਖੜਕ ਸਿੰਘ ਸੀ ਹਾਂਜੀ, ਇੱਕ ਬਾਨਾ ਸਿੰਘ ਸੀ, ਇੱਕ ਮਤਲਬ ਕਿ ਤਾਰਾ ਸਿੰਘ ਸੀ ਹਾਂਜੀ। ਇਸ ਤਰ੍ਹਾਂ ਦੇ ਨਾਂ ਸਨ ਉਹਨਾਂ ਦੇ ਹਾਂਜੀ। ਤੇ ਕਿਉਂ ਮੈਂ ਛੋਟਾ ਹਾਂ ਨਾਮ ਮੈਨੂੰ ਕੁਝ ਨਹੀਂ ਆਉਂਦੇ। ਨਾਲੇ ਟਾਈਮ ਵੀ ਹੁਣ ਹੋ ਗਿਆ ਨਾ ਸਰ, ਟਾਈਮ 73 ਸਾਲ ਹੋ ਗਏ 76 ਹੋ ਗਏ ਹਾਂਜੀ। 75 ਸਾਲ ਹੋ ਗਏ ਨੇ। ਤੇ ਤੁਸੀਂ ਉਹ ਤੇ ਕਿੱਡੇ ਕੁ ਸੋ? ਮੈਂ ਉਹ 6 ਸਾਲਾਂ ਹਾਂ, 5-6 ਸਾਲਾਂ ਦਾ। ਸਕੂਲੇ ਲੈ ਜਾਣ ਲੱਗੇ ਹੋ ਕਿ ਨਹੀਂ? ਸਕੂਲੇ ਕਾਇਦਾ ਇੱਕ ਪੜਿਆ ਸੀ, ਪੂਰਾ ਨਹੀਂ ਪੜਿਆ। ਕਿਹੜਾ ਮਾਸਟਰ ਸੀ? ਮਾਸਟਰ ਸੀ ਜੀ ਉਹ ਮੰਦੀਪੁਰ ਦਾ, ਉਹਦਾ ਨਾਮ ਮੈਨੂੰ ਨਹੀਂ ਆਉਂਦਾ। ਮੁਸਲਮਾਨ ਸੀ ਕਿ ਸਿੱਖ ਸੀ? ਨਹੀਂ ਮੁਸਲਮਾਨ ਸੀ। ਸਕੂਲ ਕਿੱਥੇ ਸੀ? ਸਕੂਲ ਸਾਡੇ ਪਿੰਡ ਵਿੱਚ ਹੀ ਸੀ, 5ਵੀਂ ਤੀਕਰ ਅੱਛਾ, ਠੀਕ ਹੋ ਗਿਆ। ਲੈਂਦੇ। ਅੱਛਾ, ਤੇ ਇਹ ਜਿਹੜਾ ਪਿੰਡ ਏ ਇੱਥੇ ਆਪਣਾ ਕਿੰਨੇ ਕੁ ਘਰ ਸਨ ਜਿਹੜੇ ਵੱਡੇ ਘਰ ਸਨ ਜਿਹੜੇ ਕੋਈ? ਉਹ ਜੀ ਇੱਕ ਤੇ ਲਾਭ ਸਿੰਘ ਦਾ ਘਰ ਸੀ, ਉਹਦਾ ਅੱਗੋਂ ਪੁੱਤਰ ਜੀਤ ਸਿੰਘ ਸੀ, ਉਹ ਵੱਡਾ ਮਾਲਕ ਸੀ। ਇੱਕ ਇੱਥੇ ਜੈਂਬਲ ਸਿੰਘ ਸੀ, ਉਹਦਾ ਪੁੱਤਰ ਕੋਈ ਹੀਰਾ ਸਿੰਘ ਸੀ, ਉਹਦੇ ਪੁੱਤਰ ਕੋ ਤੇ ਸੱਦਾ ਤੇ ਤਾਰਾ ਤੇ ਬਾਲ ਸਿੰਘ ਸਨ, ਉਹ ਵੱਡੇ ਮਾਲਕ ਸਨ। ਉਦੋਂ ਬਾਅਦ ਫਿਰ ਥੱਲੇ ਸਾਡਾ ਇੱਕ ਲੱਗਦਾ ਸੀ ਬਰਾਦਰੀ ਵਿੱਚੋਂ ਹਾਂਜੀ, ਪ੍ਰੀਤਮ ਸਿੰਘ ਤੇ ਇੱਕ ਦੀਵਾਨ ਸਿੰਘ, ਇਹ ਵੱਡੇ ਮਾਲਕ ਸਨ। 45 ਕਿੱਲਿਆਂ ਦੇ ਮਾਲਕ ਸਨ ਹਾਂਜੀ। ਇਹ ਕੋਈ 5-7 ਘਰ ਵੱਡੇ ਮਾਲਕ ਸਨ ਹਾਂਜੀ। ਤੇ ਗੁਜ਼ਾਰੇ ਜੋ ਕਿ ਸਾਰੇ ਹੀ ਸਨ। ਵੱਡਾ ਘਰ ਕਿਹਦਾ ਸੀ? ਵੱਡਾ ਘਰ ਸੀ ਮਤਲਬ ਜਿਹੜੇ ਮਕਾਨ ਸਨ ਉਹ ਜੀ ਜੀਤ ਸਿੰਘ ਦਾ ਸੀ, ਲਾਭ ਸਿੰਘ ਦੇ ਪੁੱਤਰ ਦਾ। ਚਬਾਰਾ ਸੀ? ਚਬਾਰਾ ਖੱਤਰੀਆਂ ਦਾ ਸੀ। ਚਬਾਰਾ ਖੱਤਰੀਆਂ ਦਾ ਸੀ। ਆ ਕੀ ਖੱਤਰੀ ਦਾ ਕੋਈ ਨਾਂ ਯਾਦ ਹੈ? ਉਹਦੇ ਨਾਂ ਸੀ ਜੀ ਸੰਤ ਸਿੰਘ। ਅੱਛਾ, ਸੰਤੂ ਖੱਤਰੀ। ਤੇ ਕਰਦਾ ਕੀ ਸੀ ਉਹਦਾ ਕੰਮ? ਉਹ ਜੀ ਵਾਹੀ ਵੀ ਕਰਦੇ ਹਨ ਤੇ ਮਤਲਬ ਆਪ ਜਿਹੜਾ ਤੁਸੀਂ ਕੰਮ ਆਉਂਦੇ ਹੋ ਨਾ, ਵਿਆਜ ਬੂਜ ਵੀ ਲੈਂਦੇ ਹਨ ਤੇ ਵਾਹੀ ਬੜੀ ਕਰਦੇ ਹਨ ਤੇ ਨਾਲ ਹੱਟੀਆਂ ਦੁਕਾਨਾਂ ਹਨ ਉਹਨਾਂ ਦੀਆਂ ਪਿੰਡ 'ਚ ਹੀ? ਪਿੰਡ 'ਚ ਹੀ। ਇੱਕ ਉਹਦਾ ਪੁੱਤਰ ਸੀ ਵਜ਼ੀਰ ਖੱਤਰੀ ਹਾਂਜੀ। ਇੱਕ ਸੀ ਉਹਦੇ ਨਾਂ ਸੀ ਬਿਸ਼ੰਬਰ ਖੱਤਰੀ। 2 ਉਹਦੇ ਪੁੱਤਰਾਂ ਦਾ ਮੈਨੂੰ ਨਾਂ ਆਉਂਦਾ ਵਾਹ ਜੀ ਵਾਹ। ਹਾਂਜੀ। ਤੇ ਤੁਹਾਡਾ ਉਦੋਂ ਕਿਹੜਾ ਕੋਈ ਉਸ ਦੌਰ ਦਾ ਯਾਰ ਸੀ ਕੋਈ, ਜਾਂ ਜਿਹਦਾ ਤੁਹਾਡਾ ਜ਼ਿਆਦਾ ਜਿਹਦਾ ਕੋਈ? ਉਹ ਇੱਕ ਮੁੰਡਾ ਸੀ, ਉਹ ਸੀ ਖੱਤਰੀਆਂ ਦਾ, ਉਹਦੇ ਨਾਂ ਸੀ ਜਿੰਦਾ। ਤੇ ਮੈਂ ਤਾਂ ਉਹ ਬੜੇ ਖੇਡਦੇ ਤੋਂ ਉਹ ਰੌਲਾ ਪੈ ਗਿਆ ਤਾਂ ਹੰਗਾ ਮੈਂ ਨਹੀਂ ਜਾਣਾ। ਵਾਹ ਜੀ ਵਾਹ। ਮੇਰੇ ਨਾਂ ਹੈ ਨੈਤ ਹੈਂ, ਸਾਡੇ ਦੇ ਘਰ ਸਨ ਇਕੱਠੇ ਹੀ। ਤੇ ਉਹ ਫਿਰ ਜਾਣਾ ਪਿਆ ਤੁਰ ਕੇ, ਬੜਾ ਮੈਂ ਵੀ ਰੋਵਾਂ ਤੋਂ ਜਾਣਾ ਪੈ ਗਿਆ। ਯਾਦ ਹੁੰਦਾ? ਆ ਇਹ ਫਿਰ ਇੱਕ ਹੋਰ ਸੀ, ਉਹਦੇ ਨਾਂ ਸੀ ਕੁੰਨਣ ਤੇ ਉਹਦਾ ਜਿਹੜਾ ਨਾ ਆਪਣਾ ਛੋਟਾ ਭਰਾ ਉਹਦਾ ਨਾਂ ਬਲਦੇਵ ਸੀ। ਅਸੀਂ ਇਕੱਠੇ ਪੜ੍ਹਦੇ ਹੁੰਦੇ ਹਾਂ ਨਹੀਂ। ਤੇ ਫਿਰ ਇੱਥੇ ਜਾਣਾ ਨਹੀਂ ਫਿਰ ਜਾਣਾ ਪੈ ਗਿਆ। ਤੇ ਜਦੋਂ ਚੱਲੇ ਉਦੋਂ ਮੈਨੂੰ ਨਹੀਂ ਪਤਾ, ਲੇਕਿਨ ਉਹ ਯਾਦ ਤੁਰ ਯਾਦ ਗਏ ਉਹ ਆਪਣੇ ਮਾਂ ਪਿਓ ਦੇ ਨਾਲ ਕਲਾਸ ਵਾਲੇ ਅੱਛਾ, ਉੱਥੇ ਕੈਂਪ ਲੱਗਾ? ਕੈਂਪ ਲੱਗਾ ਸੀ ਤੇ ਅਸੀਂ ਵੀ ਟੁਰ ਗਏ ਇੱਥੋਂ। ਅਸੀਂ ਉਹ ਸਿੱਖ ਬਹੁਤ ਜਣਾ ਅਸੀਂ ਡਰਦੇ ਤੁਰ ਗਿਆ ਛਿੱਛਰ ਵਾਲੀ। ਆਪਣੀ ਫੁੱਫੀ ਸਾਡੀ ਉੱਥੇ, ਮੇਰੀ ਮਾਂ ਚੁੱਕ ਕੇ ਮੈਨੂੰ ਲੈ ਗਈ। ਵਾਹ ਜੀ ਵਾਹ। ਹੈਂ ਬਾਪ ਵੀ ਸਾਡਾ ਤੁਰ ਗਿਆ ਉੱਥੇ ਹੀ। ਚਾਚਾ ਜੀ ਕੀ ਨਾਂ ਹੈ ਤੁਹਾਡਾ?
ਨੈਤ ਵਲਦ ਸਰਬਲਾ ਬਦਰ ਸਰਬਲੰਦ ਕੀ ਨਾਂ ਸੀ? ਸਰਬਲੰਦ ਸਰਬਲੰਦ। ਤੇ ਦਾਦਾ ਜੀ ਦਾ ਬਾਬੇ ਦਾ ਨਾਂ? ਹੈ ਬਾਬੇ ਦਾ ਨਾਂ ਯਾਦ ਹੈ ਦਾਦਾ ਜੀ ਦਾ? ਦਾਦੇ ਦਾ ਨਾਂ ਹੀ ਹੈ। ਠੀਕ ਹੈ। ਤੇ ਤੁਸੀਂ ਆਪਣਾ ਕਿੰਨੀ ਕੁ ਉਮਰ ਤੁਹਾਡੀ ਹੋਣੀ ਹੈ ਹੁਣ? ਮੇਰਾ ਖਿਆਲ ਹੈ ਭਈ ਕੋਈ 88 ਕੁ ਸਾਲ ਹੋਏ। ਯਾਨੀ ਜਦੋਂ ਪਾਕਿਸਤਾਨ ਬਣਿਆ ਤੇ ਤੁਹਾਨੂੰ ਜੋ ਹੋਸ਼ ਹੈ ਉਹ ਚੰਗੀ ਭਲੀ? ਚੰਗੀ ਭਲੀ ਹੋ ਡੰਗਰ ਸਿੱਖਾਂ ਨਾਲ ਡੰਗਰ ਚਾਰੇ ਨੇ ਕਿ ਵਾਹ ਜੀ ਵਾਹ, ਫੇਰ ਤੇ ਮਾਸ਼ਾਅੱਲਾ ਸਹੀ ਤੁਹਾਡਾ। ਸਾਨੂੰ ਵੱਡੇ ਨੇ ਤੇ ਤੁਸੀਂ ਜੱਦੀ ਇੱਥੋਂ ਦੇ ਹੀ ਹੋ? ਹੈ ਜੱਦੀ ਇੱਥੋਂ ਦੇ ਹੀ ਹੋ? ਆਹੋ ਵੱਡੇ ਤੁਹਾਡੇ ਸਾਰੇ ਇੱਥੋਂ ਦੇ ਹੀ ਸਨ? ਹਾਂ ਠੀਕ ਹੋ ਗਿਆ। ਤੇ ਮੈਨੂੰ ਇਹ ਦੱਸੋ ਕਿ ਉਦੋਂ ਕਿਹੜੇ ਸਿੱਖਾਂ ਨੇ ਤੁਹਾਨੂੰ ਜਿਹੜਾ ਨਾ ਨਾਂ ਯਾਦ ਹੈ ਜਿਨ੍ਹਾਂ ਨਾਲ ਤੁਸੀਂ ਡੰਗਰ ਚਾਰਦੇ ਰਹੇ ਹੋ? ਸੰਦਾ ਸਿੰਘ ਇਹ ਪੂਰੇ ਤਾਰੂ ਹਾਂ ਪੂਰੀ ਵਾਹ ਜੀ ਵਾਹ, ਹੈ ਵਾਹ ਜੀ ਵਾਹ। ਹਾਂ ਓਏ ਹੁਣ ਗਿਣ ਆ ਪੁਰਾਣੀ ਗੱਲ ਹੋ ਗਈ ਹੈ ਨਾ ਹੁਣ। ਹਾਂ। ਸਹੀ ਹੈ, ਹਾਂ ਠੀਕ ਹੈ। ਤੇ ਚਾਚਾ ਜੀ ਜਦੋਂ ਆਪਣਾ ਇੱਥੇ ਸਿੱਖ ਹੁੰਦੇ ਸਨ, ਮੁਸਲਮਾਨ ਵੀ ਤੇ ਜਿਹੜੇ ਹੈਗੇ ਨੇ ਦੂਜੇ ਹੋਰ ਵੀ ਜਿਹੜੇ ਸਨ, ਮਤਲਬ ਇਹ ਖੱਤਰੀ ਵੀ, ਹਾਂ ਲੜਾਈ ਝਗੜਾ ਤੇ ਨਹੀਂ ਹੁੰਦਾ ਵੰਡ ਤੋਂ ਪਹਿਲਾਂ? ਹੈ ਜਦੋਂ ਵੰਡ ਹਲੇ ਉਸ ਤੋਂ ਪਹਿਲਾਂ ਲੜਦੇ ਝਗੜਦੇ ਤੇ ਨਹੀਂ ਹਨ? ਨਾ ਸਿਰਫ ਇੱਕ ਵਾਰੀ ਲੜਾਈ ਹੋਈ ਸੀ ਸਾਈਆਂ ਨਾ ਆਹੋ ਹੈ ਹਾਂ ਹੋਰ ਮੁਸਲਮਾਨ ਸਾਡੇ ਨਾਲ ਨਹੀਂ ਲੜੇ ਨਹੀਂ ਭਿੜੇ ਨਹੀਂ ਸਾਹਬ ਨਾ ਅਸੀਂ ਇਸੇ ਬਲਾਦਰ ਸਾਂ ਉਧਰ ਹੀ। ਠੀਕ ਹੋ ਗਿਆ, ਹਾਂ ਸਹੀ ਹੈ। ਤੇ ਇੱਥੇ ਦੱਸੋ ਕਿ ਜਿਹੜਾ ਇਹ ਮਤਲਬ ਇਹਨਾਂ ਦਾ ਗੁਰਦੁਆਰਾ ਹੁੰਦਾ ਸੀ ਆਹੋ ਤੇ ਉੱਥੇ ਤੁਸੀਂ ਜਦੋਂ ਬੱਚੇ ਹੁੰਦੇ ਤੁਸੀਂ ਵੀ ਟੋਟਲ ਜਾਣਾ ਕਰਨਾ ਨਾਲ? ਉੱਥੇ ਕੀ ਹੁੰਦਾ ਸੀ? ਉੱਥੇ ਕੋਈ ਵੰਡਦੇ ਹੁੰਦੇ ਆ ਚੀਜ਼ਾਂ ਚੂਜ਼ਾਂ? ਆਹੋ ਉਹਦੇ ਮੂੰਹ ਨੂੰ ਮੱਖਣ ਲਾਉਂਦੇ ਹੁੰਦੇ ਹਨ। ਨਹੀਂ ਨਹੀਂ ਹਲਵਾ ਸ਼ਲਵਾ ਦੇ ਬੜਾ ਬਣਾਉਂਦੇ ਹੁੰਦੇ ਓਏ ਮੈਂ ਨਹੀਂ ਕਦੀ ਖਾਦਾ ਪੂੜੀਆਂ ਹਲਵਾ ਦੇ ਸਕੂਲ ਸੀ ਉਧਰ ਨੇ? ਅੱਛਾ ਤੋਂ ਨਾਲ ਸੀ ਉਹ ਗੁਰਦੁਆਰਾ ਤੇ ਦੇਵੀ ਦੁਆਰਾ ਹੋਰ ਹੁੰਦਾ ਹੈ। ਉਹ ਅਸੀਂ ਲੰਘਦੇ ਹਾਂ ਤੇ ਉਹਨਾਂ ਸਾਨੂੰ ਪੂੜੀ ਦੇ ਤੇ ਮੈਂ ਕੁੱਤੇ ਨੂੰ ਸੁੱਟ ਜਾਣਾ ਜਾਂਦੇ ਮੈਂ ਫਿਰ ਗਾਂ ਟੁੱਟ ਜਾਣਾ ਹੈ। ਅੱਛਾ ਤੇ ਮੈਂ ਤੇ ਕਈ ਕਾਰ ਉੱਥੇ ਖੜੇ ਜਾਂ ਖੜੋ ਕੇ ਤੇ ਉਹ ਫਿਰ ਨਾ ਅਸੀਂ ਉਹ ਤੁਰ ਤਰ ਗਏ ਵਿਚਾਰੇ ਤੇ ਉਹ ਦੇਵੀ ਦੁਆਰੇ ਸਨ ਉਹਨਾਂ ਲਾਏ ਹਨੂਮਾਨ। ਹਨੂਮਾਨ ਲਾਏ ਉਹ ਕੇਲੇ ਲੈ ਕੇ ਉਹ ਵੇਖੇ ਤੂੰ? ਹਾਂ ਹਨੂਮਾਨ ਮੂੰਹ ਮਾਈਆਂ ਜੀ ਜਨਾਨੀਆਂ ਜਾਣਾ ਨਾ ਆਹੋ। ਉਹ ਮੂੰਹ ਨੂੰ ਮੱਖਣ ਲਾਣਾ ਉਹਦਾ ਆਖਣਾ ਮੱਖਣ ਖਾਂਦਾ ਹੈ। ਅੱਛਾ ਅੱਛਾ, ਉਹ ਬੋਤ ਨੂੰ ਲਾਣਾ ਤਸਵੀਰ ਨੂੰ। ਆਹੋ। ਅੱਛਾ ਅੱਛਾ ਪਗਲਾੜੀਏ ਹਾਂ ਅੱਛਾ। ਤੇ ਮੈਨੂੰ ਇਹ ਦੱਸੋ ਕਿ ਹੋਰ ਕੋਈ ਯਾਦ, ਕੋਈ ਵਾਕਿਆ ਸਿੱਖਾਂ ਦਾ ਉਸ ਦੌਰ 'ਚ ਕੋਈ ਵਾਕਿਆ ਕੋਈ ਯਾਦ ਹੋਏ, ਕੋਈ ਗੱਲ ਸੁਣਾਓ। ਵਾਕਿਆ ਯਾਦ ਪਹਿਲਾਂ ਜਥਾ ਇਧਰੋਂ ਆਇਆ ਸੀ। ਜਦੋਂ ਵੰਡ ਹੋਈ ਹੈ? ਜਦੋਂ ਵੰਡ ਹੋਈ ਹੈ ਪਹਿਲਾਂ ਇਧਰੋਂ ਜਥਾ ਆਇਆ ਸੀ। ਕਿਹੜੇ ਪਿੰਡ ਨੂੰ? ਤੇ ਇੱਥੇ ਸਾਡੇ ਪਿੰਡ ਨਹੀਂ, ਕਿਹੜੇ ਪਿੰਡਾਂ ਨੂੰ ਆਇਆ? ਆਇਆ ਇਧਰੋਂ ਆਇਆ ਸੀ ਠੀਕ, ਲੈਂਦੇ ਪਾਸੇ ਨੂੰ। ਠੇ ਉਹ ਕਫਨਾਏ ਹੋ ਸਿੱਖਾਂ ਦਾ ਹੈਂ? ਤੇ ਸਾਡੇ ਪਿੰਡ ਆਣ ਕੇ ਬੈਠਾ ਸੀ। ਸਾਡੇ ਪਿੰਡ ਐਵੇਂ ਆਸ਼ਾਂ ਦੀ ਗੱਲ ਏ, ਸਾਡਾ ਪਿੰਡ ਮੋਢ ਸੀ, ਸਾਰਿਆਂ ਪਿੰਡਾਂ ਦਾ ਮੋਢ ਸੀ। ਵਾਹ। ਹਾਂ ਤੇ ਇੱਥੇ ਇਕੱਠੇ ਹੋਏ ਸਿੱਖ? ਹੈਂ ਸਿੱਖ ਇੱਥੇ ਇਕੱਠੇ ਹੋਏ? ਇੱਥੇ ਸਿੱਖ ਹੋਏ ਹਨ, ਪਏ ਹਨ ਰਤੇ ਉਧਰੋਂ ਠਾਣੇਦਾਰ ਮੁਸਲਮਾਨਾਂ ਜਥਾ ਲੈ ਕੇ ਪੈ ਗਿਆ ਸੀ। ਸਾਡੇ ਪਿੰਡ ਦਾ ਇੱਕ ਸਿੱਖ ਮਾਰਿਆ ਗਿਆ ਸੀ, ਨਹੀਂ ਤੇ ਹੋਰ ਸਭਾ ਮੋਲ ਗਏ ਹਨ। ਤੇ ਕਲਾਸ ਵਾਲੇ ਨੂੰ ਗਏ ਸਨ ਫਿਰ ਇੱਥੋਂ? ਹੈਂ ਕਲਾਸ ਵਾਲੇ ਨੂੰ? ਆਹੋ ਕਰਾਸ ਵਾਲੇ ਗਏ, ਉੱਥੇ ਤੇ ਜਾ ਕੇ ਇਲਾਕਾ ਹੋਇਆ ਸੀ, ਬੈਠਾ ਸੀਗੇ ਉੱਥੇ ਤੇ ਬੜਾ ਬੜਾ ਜਥਾ ਵੱਡਾ ਬੈਠਾ। ਜਥਾ ਸਹੀ ਹੈ। ਉੱਥੇ ਤੇ ਬੜਾ ਦੁਨੀਆ ਬੈਠੀ ਸੀਗੇ, 4 ਚੁਫੇਰੇ ਦੀ ਦੁਨੀਆ ਉੱਥੇ ਆਣ ਬੈਠੀ ਸੀ। ਤੇ ਉਦੋਂ ਖਰਾਸ ਵੀ ਪਿੰਡ 'ਚ ਹੁੰਦੇ ਸਨ? ਹਾਂ ਖਰਾਸ ਆ ਤਿੰਨ ਖਰਾਸ ਆਟੇ ਵਾਲੇ? ਖਰਾਸ ਵੀ ਬੜੇ ਹੁੰਦੇ ਹਨ। ਤਿੰਨ ਖਰਾਸ ਕੋਈ ਪਤਾ ਕਿਹਦੇ ਕਿਹਦੇ ਹੁੰਦੇ ਸਨ? ਹਾਂ ਕਿਹਦਾ ਕਿਹਦਾ ਸੀ? ਇੱਕ ਸੀ ਉਹਦੇ ਨਾਂ ਸੀ ਦੀਨ ਮਮਨ ਲੋਹਾਰ, ਇੱਕ ਸੀ ਉਹਦੇ ਨਾਂ ਸੀ ਜ਼ੂੜਾ ਰੋਹਾ ਆਪਣਾ ਤਰਖਾਨ, ਇੱਕ ਸੀ ਜਲਾਲ ਤਰਖਾਨ। ਅੱਛਾ। ਤੇ ਉਹ ਹੋਰ ਵੀ ਦੋ ਹੈ ਸਨ। ਬੜੇ ਸਿੱਖ ਹੁੰਦੇ ਹਨ। ਤਰਖਾਨਾਂ ਦੇ ਘਰ ਹਲ ਵੀ ਹਨ ਇੱਥੇ? ਆਹ ਹੈ ਉਹਨਾਂ ਦੀ ਮਤਲਬ ਚੱਲਦੇ ਆ ਰਹੇ ਨਸਲ ਦਾ ਨਸਲ। ਜੀ ਆਹ ਹੋਰ ਖਰਾਸ ਨੂੰ ਹਾਰੇ ਸ਼ਾਰੇ ਲਾਏ ਨੇ ਜਿਗੂ ਦਾ ਜ਼ਮਾਨਾ ਆਹ ਨੇ ਖਰਾਸ ਮੋਗੇ ਨੇ ਹੁਣ? ਆਰਾ ਉਹ ਇੱਕ ਲੱਗਾ, ਇੱਕ ਆ ਲੱਗਾ ਯਾਰ ਸਹੀ ਅੰਦਰ ਲੱਗੇ ਬੜੇ ਹਨ, ਗਏ। ਛੱਤੇ ਹਨ। ਖਰਾਸ ਛੱਤੇ ਹਨ ਤੋਂ ਹਾਂ ਨਹੀਂ ਵਾਹ ਜੀ ਵਾਹ। ਤੇ ਉਂਝ ਜਦੋਂ ਫਿਰ ਉਹ ਗਏ ਨੇ ਇੱਥੋਂ, ਜੀ ਪਿੰਡ ਖਾਲੀ ਹੋ ਗਿਆ? ਆ ਪਿੰਡ ਖਾਲੀ ਪਿੰਡ ਵਾਲਾ ਵੀ ਨੱਸ ਕੇ ਤੇ ਉਹ ਵੀ ਨੱਸ ਗਏ, ਤੇ ਖਾਲੀ ਸਾਰਾ? ਸਾਰਾ ਖਾਲੀ। ਤੇ ਫਿਰ ਲੋਕਾਂ ਲੁੱਟ ਲਿਆ ਬਾਹਰ ਦੀਆਂ ਆਕੀ ਮਾਸ਼ੀ ਦੀਆਂ ਝੰਗੀ ਦੀਆਂ ਅਸਾਂ ਪੈ ਲੈ ਕੇ ਨਾ
ਕਿਉਂ ਮੁਸਲਮਾਨ ਤੇ ਥੋੜੇ ਹਨ ਤੇ ਆਪੀ ਨੱਸ ਕੇ ਸਿੱਖਾਂ ਤੋਂ ਡਰਦੇ ਆ ਹਾਂ ਤਾਂ ਇਹ ਸੁਣੀ ਗੱਲ ਕਰ ਰਹੇ ਆ ਬਿਲਕੁਲ। ਮਾਂ ਪਿਓ ਕੋ ਨਹੀਂ ਤੇ ਉਹ ਲੁੱਟਿਆ ਤੋਂ ਕੀ ਹੋਣਾ ਉਦੋਂ ਘਰਾਂ 'ਚ? ਉਦੋਂ ਜੀ ਬਿਸਤਰੇ ਅੱਛਾ ਬਿਸਤਰੇ ਵੀ ਨਾ ਛੱਡੇ? ਨਾ ਮੰਜੀਆਂ ਬਿਸਤਰੇ ਪੇਟੀਆਂ ਡੰਗਰ ਡੰਗਰ ਟੋਕੇ ਪੁੱਟਲੇ ਜ਼ਿਮੀਦਾਰ ਦੀ ਪਿੰਡ ਸੀ ਤੇ ਕੋਈ ਦਾਣੇ ਲੈ ਕੇ ਪਾ ਕੇ ਫਿਰ ਕਦੋਂ ਪੈਸੇ ਵੀ ਲੱਭ ਜਾਂਦੇ ਹਨ ਪੈਸੇ ਤੋਂ ਲੈ ਗਏ ਨਾ ਆਪਣੇ ਪੈਸੇ ਨਹੀਂ ਛੱਡਦਾ ਕਿੰਨੇ ਕੋ ਪੈਸੇ ਕੋ ਮਗਰਾ ਹੁੰਦੇ ਨੇ ਟੂੰਬਾ ਸ਼ੂਮਾ ਵੀ ਉਹ ਲੈ ਗਏ ਸੋਨਾ ਵੀ ਸਿੱਧਾ ਹੁਣ ਇਹ ਸ਼ਾਮਾਂ ਦੀ ਚੁੱਕਦੇ ਹਨ ਸਾਰੇ ਸਕਦੇ ਨਾ ਉਹ ਨਾ ਉਦੋਂ ਚੁੱਕ ਸਕਦੇ ਹਨ ਅਜੇ ਉਹਨਾਂ ਲੋਕਾਂ ਕੋਲ ਗੱਡੇ ਹਨ ਬੜੇ ਮੁਸਲਮਾਨਾਂ ਬਥੇਰਾ ਸਮਾਨ ਆ ਜਾ ਕੋ ਹਾਂ ਹੈ ਗੱਡੇ ਜੋਕ ਨੇ ਨਾ ਢੱਗੇ ਉਦੋਂ ਆਉਂਦੇ ਆਪਣੇ ਅਸੀਂ ਵਿੱਚ ਸਮਾਨ ਬੜਾ ਬੜਾ ਇਹਨਾਂ ਦਾ ਹੈਂ। ਤੇ ਤੁਸੀਂ ਜਿਹੜੇ ਮੁਸਲਮਾਨ ਸੋ ਤੁਸੀਂ ਵੀ ਜਦੋਂ ਪਿੰਡ ਛੱਡਿਆ ਤੇ ਤੁਹਾਡਾ ਵੀ ਲੁੱਟ ਲਾਟ ਕੇ ਲੈ ਗਏ ਜਿੱਥੇ? ਨਾ ਨਹੀਂ ਅਸੀਂ ਬਚੇ ਰਹੇ ਸਿੱਖਾਂ ਦੇ ਹੀ? ਆ ਸਿੱਖਾਂ ਦੇ ਉਹ ਨਾ ਕੋਈ ਮਾਈਆਂ ਤੋਂ ਰਹਿ ਗਈਆਂ ਹਨ ਲੋ ਜੀ ਇਹ ਪਿੰਡ ਹੈਗਾ ਜੀ ਭੇਜੋਗੀ। ਇਹ ਜਿਹੜੇ ਸਾਹਮਣੇ ਤੁਹਾਨੂੰ ਇਹ ਨਜ਼ਰ ਆ ਰਹੇ ਨੇ ਗੁੰਬਦ ਜੀ ਇਹ ਹੈਗਾ ਪੀਰ ਜਾਨੇ ਸ਼ਾਹ ਦਾ ਦਰਬਾਰ, ਠੀਕ ਹੈ ਨਾ। ਇੱਥੇ ਜਿਹੜਾ ਮੇਲਾ ਲੱਗਦਾ ਤੇ ਇਹ ਤੁਹਾਨੂੰ ਵਿਊ ਮਹਾ ਰਿਹਾ ਪਿੰਡ ਦੇ ਮੈਂ ਚੜ੍ਹਦੇ ਪਾਸੇ ਖਲੋ ਕੇ। ਇਹ ਦੇਖੋ ਜੀ ਇਹ ਰਸਤਾ ਹੈ, ਇਹ ਪਿੰਡ ਦਾ ਤੁਹਾਨੂੰ ਬਰੂਨੀ ਵਿਊ ਵਿਖਾਲਦੇ ਆ। ਪਿੰਡ ਭੇਜੋਗੀ ਬਾਬਾ ਸਵਰਨ ਸਿੰਘ ਦਾ ਪਿੰਡ। ਲੋ ਜੀ ਬਾਬਾ ਜੀ ਵੇਖ ਲਓ ਤੇ ਹੁਣ ਪਿੰਡ ਦੇ ਵਿੱਚ ਜਾ ਕੇ ਤੁਹਾਨੂੰ ਮੰਜ਼ਰ ਵਿਖਾਲਦੇ ਆ। ਲੋ ਜੀ ਇਹ ਪਿੰਡ ਭੇਜੋਗੀ ਦਾ ਤੁਹਾਨੂੰ ਥੋੜਾ ਮੈਂ ਗਲੀਆਂ ਮਹੱਲੇ ਵਿਖਾਲਦੇ ਆ। ਤੇ ਜਿਹੜੇ ਦੋਸਤ ਭਰਾ ਇਸ ਪਿੰਡ ਦੇ ਰਿਹਾਇਸ਼ੀ ਨੇ ਜਾਂ ਇੱਥੋਂ ਚਲੇ ਗਏ ਨੇ 1947 ਦੀ ਵੰਡ 'ਚ, ਉਹਨਾਂ ਵਾਸਤੇ ਬਣਾ ਰਿਹਾ ਵਾਂ ਕਿ ਆ ਦੇਖੋ ਜੀ ਅੱਜ ਤੁਹਾਡਾ ਪਿੰਡ ਭੇਜੋ ਕਿ ਉਹਦੀਆਂ ਗਲੀਆਂ ਮਹੱਲੇ ਬਾਜ਼ਾਰ ਉੱਥੇ ਦੁਕਾਨਾਂ ਜਿਹੜੀਆਂ ਅੱਜ ਨੇ ਇਹ ਸਾਰਾ ਕੁਝ ਤੁਹਾਨੂੰ ਜਿਹੜਾ ਨਾ ਖਸੂਸੀ ਤੌਰ 'ਤੇ ਉਸ ਪਿੰਡ ਜਾ ਕੇ ਤੇ ਮਨਾਜ਼ਰ ਵਿਖਾਲੇ ਜਾ ਰਹੇ ਨੇ। ਇਹ ਦੇਖੋ ਜਨਾਬ ਸਾਰਾ ਪਿੰਡ ਪੱਕਾ ਬਣ ਗਿਆ। ਬਜ਼ੁਰਗ ਦੱਸਦੇ ਨੇ ਉਦੋਂ ਕੱਚਾ ਪਿੰਡ ਹੁੰਦਾ ਸੀ। ਚੰਦ ਇੱਕ ਘਰ ਜਿਹੜੇ ਸਨ ਉਹ ਸਿੱਖਾਂ ਦੇ ਪੱਕੇ ਹੁੰਦੇ ਸਨ, ਬਾਕੀ ਬਹੁਤੇ ਸਿੱਖਾਂ ਦੇ ਵੀ ਕੱਚੇ ਹੀ ਸਨ। ਤੇ ਜਿਹੜੇ ਬਾਬਾ ਜੀ ਸਵਰਨ ਸਿੰਘ ਨੇ ਉਹਨਾਂ ਦਾ ਘਰ ਵੀ ਕੱਚਾ ਹੀ ਹੁੰਦਾ ਸੀ। ਹੁਣ ਉਹ ਘਰ ਸਾਰੇ ਮੁੱਕ ਗਏ ਨੇ, ਸਿੱਖਾਂ ਦੀਆਂ ਨਿਸ਼ਾਨੀਆਂ ਬਲਕਿ 1947 ਤੋਂ ਪਹਿਲਾਂ ਦੀ ਕੋਈ ਨਿਸ਼ਾਨੀ ਨਹੀਂ ਬਚੀ। ਤੇ ਇਹ ਜਨਾਬ ਜੋ ਕੁਛ ਮੈਂ ਬਣਾ ਸਕਣਾ ਤੁਹਾਡੇ ਵਾਸਤੇ ਇਹ ਬਣਾ ਰਿਹਾ ਵਾਂ ਪਿੰਡ ਦੇ ਗਲੀ ਬੂਏ ਬਾਜ਼ਾਰ ਮੇਲੇ। ਤੇ ਇਹ ਅੱਜ ਦੀ ਵੀਡੀਓ ਸੀ, ਉਮੀਦ ਤੁਹਾਨੂੰ ਚੰਗੀ ਲੱਗੀ ਹੋਏਗੀ। ਆਪਣੀਆਂ ਦੁਆਵਾਂ 'ਚ ਮੈਨੂੰ ਯਾਦ ਰੱਖਣਾ। ਨਈ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਅੱਲਾ ਹਾਫਿਜ਼, ਰੱਬ ਰਾਖਾ।